90 ਸਾਲ ਪਹਿਲਾਂ ਅੱਜ ਦੇ ਦਿਨ ਕਸ਼ਮੀਰ ਦੇ ਵਿੱਚ ਜਦੋਂ ਕਿ ਹਰੀ ਸਿੰਘ ਡੋਗਰੇ ਦਾ ਰਾਜ ਸੀ, ਡੋਗਰਾਗਰਦੀ ਪੂਰੇ ਜੋਬਨ ਤੇ ਰਹੀ ਹੈ। ਔਰ ਜੇ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕਰੀਏ, ਇਹੀ ਨਹੀਂ ਕਿ 47 ਤੋਂ ਬਾਅਦ ਜਿਹੜਾ ਉਹ ਜ਼ੁਲਮੋ ਸਿਤਮ ਦਾ ਸ਼ਿਕਾਰ ਹੋਏ ਜਾਂ ਹੋ ਰਹੇ ਨੇ ਲਗਾਤਾਰਤਾ ਨਾਲ। ਈਵਨ ਡੋਗਰਾ ਰਾਜ ਵੇਲੇ ਵੀ ਜਿਹੜੇ ਨੇ ਉਹਨਾਂ ਦੇ ਲੋਕਲ ਕਾਨੂੰਨ ਔਰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਬਹੁਤ ਬਾਇਸ ਸੀ। ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ੁਲਮ, ਬੰਦਾ ਮਾਰਿਆ ਜਿਹੜਾ ਹੈ ਉਹਦੀ ਮਾਫੀ ਹੋ ਸਕਦੀ ਸੀ, ਗਾਂ ਦਾ ਜਿਹੜਾ ਹੈ ਉਸ ਦੇ ਉੱਤੇ ਮਰਿਆਂ ਦੇ ਉੱਤੇ ਜਿਹੜਾ ਉਹ ਸਜ਼ਾਏ ਮੌਤ ਸੀ। 1846 ਚ ਗੁਲਾਬ ਸਿੰਘ ਡੋਗਰੇ ਨੇ ਜਿਹੜੀ ਗਦਾਰੀ ਕੀਤੀ ਸਿੱਖ ਰਾਜ ਨਾਲ, ਉਸ ਦੇ ਇਨਾਮ ਵਜੋਂ ਹੀ ਜਿਹੜਾ ਡਰਾਮਾ ਕਰਕੇ ਜੀ 72 ਲੱਖ ਚ ਅੰਗਰੇਜ਼ਾਂ ਨੇ ਇੰਨਾ ਕੰਪਨਸੇਸ਼ਨ ਪਾਇਆ ਤੇ ਉਹਨਾਂ ਕੋਲ ਹੈ ਨਹੀਂ ਸੀ ਲਾਹੌਰ ਖਜ਼ਾਨੇ 'ਚ, ਔਰ ਗੁਲਾਬ ਸਿੰਘ ਨੇ ਖਰੀਦ ਲਿਆ। ਜੰਮੂ ਖਰੀਦਿਆ ਨਹੀਂ, ਉਹ ਟ੍ਰੇਟਰੀ ਦਾ ਗਦਾਰੀ ਦਾ ਇਨਾਮ ਸੀ। ਜੰਮੂ ਕਸ਼ਮੀਰ ਦੇ ਵਿੱਚ ਡੋਗਰਿਆਂ ਨੇ ਜਿਹੜਾ ਉਹ ਫਰਮ ਆਪਣਾ ਕੰਟਰੋਲ ਰੱਖਿਆ ਹੋਇਆ ਸੀ, ਕਿਸੇ ਨੂੰ ਸਿਰ ਨਹੀਂ ਸੀ ਚੁੱਕਣ ਦਿੰਦੇ। ਜਿਹੜੀਆਂ ਸਿੱਖ ਰਾਜ ਦੀਆਂ ਨਿਯਮਤਾਂ ਪੰਜਾਬ ਦੇ ਲੋਕਾਂ ਨੇ ਮਾਣੀਆਂ, ਸਾਂਝਾ ਪੰਜਾਬ ਜਦੋਂ ਸੀ ਜਾਂ ਦੂਸਰੇ ਕਿਸੇ ਹੱਦ ਤੱਕ ਮੁਲਤਾਨ ਔਰ ਦੂਸਰੇ 'ਚ ਰਿਹਾ, ਉਹ ਕਸ਼ਮੀਰ ਵਾਲਿਆਂ ਨੂੰ ਨਸੀਬ ਨਹੀਂ ਹੋਈਆਂ। ਇੱਥੇ ਡੋਗਰਾਗਰਦੀ ਰਹੀ। ਮੋਦੀ ਨੇ ਡਰਾਮਾ ਕੀਤਾ 14 ਪ੍ਰੋ ਇੰਡੀਅਨ ਜਿਹੜੇ ਕਸ਼ਮੀਰੀ ਲੀਡਰ ਮਹਿਬੂਬਾ ਮੁਫਤੀ ਵੀ, ਫਾਰੂਕ ਅਬਦੁੱਲਾ ਵੀ, ਉਮਰ ਅਬਦੁੱਲਾ ਵੀ, ਉਹਨਾਂ ਸਾਰਿਆਂ ਨੂੰ ਸੱਦਿਆ। ਕੱਢਣਾ ਕਢਾਣਾ ਕੀ ਸੀ ਉਹਨਾਂ ਦੀ ਸਟੇਟਮੈਂਟ ਵੀ, ਜਿਹਨੂੰ ਗੁਪਕਾਰ ਗਰੁੱਪ ਕਹਿੰਦੇ ਨੇ। ਪਹਿਲਾਂ ਤਾਂ ਉਹਨੂੰ ਗੁਪਕਾਰ ਗੈਂਗ ਕਿਹਾ ਸੀ ਅਮਿਤ ਸ਼ਾਹ ਨੇ ਆਪਣਾ ਟਵੀਟ ਕਰਕੇ। ਉਹਨਾਂ ਨੇ ਵੀ ਕਿਹਾ ਵੀ ਹੱਥ ਪੱਲੇ ਕੁਛ ਨਹੀਂ। ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦਾ ਸ਼ੁਰੂ ਕੀਤਾ ਹੋਇਆ ਕਿ ਜੀ ਇਹ ਜਿਹੜੇ ਟੈਰਰਿਜ਼ਮ ਨਾਲ ਕਿਤੇ ਨਾ ਕਿਤੇ ਜੁੜੇ ਰਹੇ ਨੇ ਜਾਂ ਜਿਨ੍ਹਾਂ ਦੀਆਂ ਜੜ੍ਹਾਂ ਕਿਤੇ ਹੋਰ ਨੇ, ਉਹਨਾਂ ਨੂੰ ਉਹ ਲਗਾਤਾਰਤਾ ਨਾਲ ਸਸਪੈਂਡ ਡਿਸਮਿਸ ਕਰਨ ਤੇ ਲੱਗੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਦਾ ਜ਼ੁਲਮੋ ਸਤਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਾਰੀ ਹੈ। ਸੋ 13 ਜੁਲਾਈ 1931 ਨੂੰ ਡੋਗਰਾ ਫੌਜ ਵੱਲੋਂ ਮਾਰੇ ਗਏ 22 ਕਸ਼ਮੀਰੀਆਂ ਦੀ ਯਾਦ ਵਿੱਚ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਸੋ ਇਸ ਵਾਰ ਇਸ ਦਿਨ ਦੇ ਮਨਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੋ ਇਸ ਇਸ਼ੂ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਐਤਵਾਰ ਟਾਈਮ ਸਕੁਏਅਰ ਦੇ ਵਿੱਚ ਕਸ਼ਮੀਰੀ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ ਪ੍ਰੋਟੈਸਟ ਸੀ, ਐਕਚੁਅਲੀ ਇਹ ਐਟਰੀਬਿਊਟਡ ਸੀ ਅੱਜ ਦੇ ਦਿਨ ਨਾਲ ਸੰਬੰਧਿਤ। ਉਹ ਯਾਦ ਸੀ ਕਿ ਠੀਕ 90 ਸਾਲ ਪਹਿਲਾਂ 13 ਜੁਲਾਈ, ਔਰ ਜਦੋਂ ਅਸੀਂ 1931 ਦੀ ਗੱਲ ਕਰਦੇ ਹਾਂ ਤੇ ਹੁਣ 2021 ਹੈ, ਸੋ ਠੀਕ 90 ਸਾਲ ਪਹਿਲਾਂ ਅੱਜ ਦੇ ਦਿਨ ਕਸ਼ਮੀਰ ਦੇ ਵਿੱਚ ਜਦੋਂ ਕਿ ਹਰੀ ਸਿੰਘ ਡੋਗਰੇ ਦਾ ਰਾਜ ਸੀ, ਡੋਗਰਾਗਰਦੀ ਪੂਰੇ ਜੋਬਨ ਤੇ ਰਹੀ ਹੈ। ਔਰ ਜੇ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕਰੀਏ, ਇਹੀ ਨਹੀਂ ਕਿ 47 ਤੋਂ ਬਾਅਦ ਜਿਹੜਾ ਉਹ ਜ਼ੁਲਮੋ ਸਿਤਮ ਦਾ ਸ਼ਿਕਾਰ ਹੋਏ ਜਾਂ ਹੋ ਰਹੇ ਨੇ ਲਗਾਤਾਰਤਾ ਨਾਲ। ਈਵਨ ਡੋਗਰਾ ਰਾਜ ਵੇਲੇ ਵੀ ਜਿਹੜੇ ਨੇ ਉਹਨਾਂ ਦੇ ਲੋਕਲ ਕਾਨੂੰਨ ਔਰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਬਹੁਤ ਬਾਇਸ ਸੀ। ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਜ਼ੁਲਮ, ਬੰਦਾ ਮਾਰਿਆ ਜਿਹੜਾ ਹੈ ਉਹਦੀ ਮਾਫੀ ਹੋ ਸਕਦੀ ਸੀ, ਗਾਂ ਦਾ ਜਿਹੜਾ ਹੈ ਉਸ ਦੇ ਉੱਤੇ ਮਰਿਆਂ ਦੇ ਉੱਤੇ ਜਿਹੜਾ ਉਹ ਸਜ਼ਾਏ ਮੌਤ ਸੀ। ਔਰ ਜਿਹੜੇ ਡੋਗਰੇ ਨੇ ਔਰ ਉਹਦੇ 'ਚ ਸਿੱਖਾਂ ਦਾ ਤਾਂ ਕੋਈ ਹੈ ਨਹੀਂ ਸੀ, ਬੜੀ ਥੋੜ੍ਹੀ ਆਬਾਦੀ ਵੀ ਜਿਹੜੀ ਜਿੱਥੇ ਸੀ ਉਹਨਾਂ ਦੇ ਕਸ਼ਮੀਰ ਦੇ ਰਾਜੇ ਦੇ, ਉਹਨਾਂ ਦਾ ਹੈੱਡਕੁਆਟਰ ਜੰਮੂ ਸੀ ਡੋਗਰਿਆਂ ਦਾ। ਔਰ ਉਹੀ ਡੋਗਰੇ ਨੇ ਜਿਨ੍ਹਾਂ ਨੇ ਸਿੱਖ ਰਾਜ ਦੇ ਨਾਲ ਗਦਾਰੀ ਕੀਤੀ ਸੀ ਜਦੋਂ ਕਿ ਪਹਿਲੀ ਐਂਗਲੋ ਸਿੱਖ ਵਾਰ ਦੇ ਵੇਲੇ 1846 ਚ ਗੁਲਾਬ ਸਿੰਘ ਡੋਗਰੇ ਨੇ ਜਿਹੜੀ ਗਦਾਰੀ ਕੀਤੀ ਸਿੱਖ ਰਾਜ ਨਾਲ, ਉਸ ਦੇ ਇਨਾਮ ਵਜੋਂ ਹੀ ਜਿਹੜਾ ਡਰਾਮਾ ਕਰਕੇ ਜੀ 72 ਲੱਖ ਚ ਅੰਗਰੇਜ਼ਾਂ ਨੇ ਇੰਨਾ ਕੰਪਨਸੇਸ਼ਨ ਪਾਇਆ ਤੇ ਉਹਨਾਂ ਕੋਲ ਹੈ ਨਹੀਂ ਸੀ ਲਾਹੌਰ ਖਜ਼ਾਨੇ 'ਚ, ਔਰ ਗੁਲਾਬ ਸਿੰਘ ਨੇ ਖਰੀਦ ਲਿਆ। ਜੰਮੂ ਖਰੀਦਿਆ ਨਹੀਂ, ਉਹ ਟ੍ਰੇਟਰੀ ਦਾ ਗਦਾਰੀ ਦਾ ਇਨਾਮ ਸੀ। ਔਰ ਇਸ ਕਰਕੇ ਜਿਹੜੇ ਸਿੱਖ ਜੰਮੂ ਕਸ਼ਮੀਰ 'ਚ ਰਹਿੰਦੇ ਰਹੇ ਉਸ ਪੀਰੀਅਡ 'ਚ ਵੀ ਉਹਨਾਂ ਤੇ ਕਦੇ ਉਹਨਾਂ ਨੇ ਟਰਸਟ ਨਹੀਂ ਕੀਤਾ। ਔਰ ਈਵਨ ਉਹਦੀ ਆਪਣੀ ਲੋਕਲ ਪੁਲਿਸ ਦੇ ਵਿੱਚ ਵੀ ਔਰ ਜਿਹੜੀ ਸੋ ਕਾਲਡ ਫੌਜ ਵੀ ਥੋੜ੍ਹੀ ਬਹੁਤ ਬਣਾਈ ਹੋਈ ਸੀ। ਸਿੱਖ ਬਹੁਤ ਘੱਟ ਗਿਣਤੀ ਡੋਗਰੇ ਜੰਮੂ ਦੇ, ਔਰ ਉਹਨਾਂ ਤੋਂ ਪੂਰੀ ਉਹਨਾਂ ਦੀਆਂ ਸੁਪਰੈਸਿਵ ਲਾਈਨਸ ਰਹੀਆਂ। ਹੁਣ ਜਦੋਂ ਭਾਰਤ ਵਿੱਚ ਬਾਕੀ ਥਾਵਾਂ ਤੇ 2/3 ਇੰਡੀਆ ਤੇ ਅੰਡਰ ਡਾਇਰੈਕਟ ਬ੍ਰਿਟਿਸ਼ ਰੂਲ ਸੀ, ਅੱਡ ਮੂਵਮੈਂਟਸ ਚੱਲ ਰਹੀਆਂ ਸੀ,
ਉਹਨਾਂ ਦੇ ਵਿੱਚ ਗਾਂਧੀ ਆ ਗਿਆ, ਸਿਵਲ ਲਿਬਰਟੀ ਜਾਂ ਮਿਲੀਟੈਂਟ ਮੂਵਮੈਂਟ ਚੱਲ ਰਹੀਆਂ ਸੀ। ਇਹ ਜਿਹੜੀਆਂ ਰਾਜਿਆਂ ਵਾਲੀਆਂ ਸਟੇਟਾਂ ਨੇ, ਇਹਨਾਂ ਦੇ ਵਿੱਚ ਕਿਉਂਕਿ ਰਾਜਿਆਂ ਦੇ ਕੋਲ ਕੰਟਰੋਲ ਸੀ, ਇਹ ਸਿਰ ਨਹੀਂ ਸੀ ਚੁੱਕਣ ਦਿੰਦੇ। ਹਾਲਾਂ ਇਹਨਾਂ ਨੇ ਗਾਂਧੀ ਨਹਿਰੂ ਨੇ ਸਿੱਖ ਰਿਆਸਤਾਂ ਦੇ ਵਿੱਚ ਪਟਿਆਲਾ, ਨਾਭਾ, ਦੂਜੇ 'ਚ ਕੁਛ ਇੰਸਟੀਗੇਟ ਕਰਕੇ ਕੁਛ ਉਹਨਾਂ ਰਾਜਿਆਂ ਦੀਆਂ ਆਪਣੀਆਂ ਮਨਮਾਨੀਆਂ, ਜਿਹੜੀ ਪ੍ਰਜਾ ਮੰਡਲ ਲਹਿਰ ਸ਼ੁਰੂ ਹੋਈ ਸੀ, ਜਿਹਨੂੰ ਬਾਅਦ ਦੇ ਵਿੱਚ ਭਾਵੇਂ ਦਬਾ ਦਿੱਤਾ ਗਿਆ, ਲੇਕਿਨ ਅਨਰੈਸਟ ਕ੍ਰੀਏਟ ਕੀਤਾ ਸੀ। ਜੰਮੂ ਕਸ਼ਮੀਰ ਦੇ ਵਿੱਚ ਡੋਗਰਿਆਂ ਨੇ ਜਿਹੜਾ ਉਹ ਫਰਮ ਆਪਣਾ ਕੰਟਰੋਲ ਰੱਖਿਆ ਹੋਇਆ ਸੀ, ਕਿਸੇ ਨੂੰ ਸਿਰ ਨਹੀਂ ਸੀ ਚੁੱਕਣ ਦਿੰਦੇ। ਔਰ ਜੇ ਕੋਈ ਪੀਸਫੁਲੀ ਔਰ ਵਗਾਰ ਦਾ ਕੰਮ ਸੀ, ਜਿਹਨੂੰ ਬੌਂਡਡ ਲੇਬਰ ਵਾਂਗ ਬਹੁਤ ਜ਼ਿਆਦਾ ਉਹ ਜ਼ੁਲਮਾਂ ਦੀਆਂ ਕਹਾਣੀਆਂ ਨੇ ਉਹਨਾਂ ਦੀਆਂ। ਔਰ ਇਹ ਕਸ਼ਮੀਰੀਆਂ ਦਾ ਜਿਹੜਾ ਗੁੱਸਾ ਹੈ ਇਹਨਾਂ ਦੇ ਉੱਤੇ, ਉਹ ਕੋਈ ਇਹੀ ਨਹੀਂ ਹੈ ਵੀ ਉਹਦੇ 'ਚ ਕੋਈ 75 ਸਾਲ ਜੁੜੇ ਹੋਏ ਨੇ, ਉਹਦੇ 'ਚ ਫਿਰ ਜਿਹੜਾ ਉਹ 150 ਸਾਲ ਦੀ ਹਿਸਟਰੀ ਜੁੜੀ ਹੋਈ ਹੈ ਕਿ ਉਹਨਾਂ ਦੇ ਨਾਲ ਕੀ ਵਰਤਾਰਾ ਹੁੰਦਾ ਰਿਹਾ। ਸਿੱਖ ਰਾਜ ਦੇ ਵੇਲੇ ਵੀ ਜਦੋਂ ਜੰਮੂ ਕਸ਼ਮੀਰ ਸਿੱਖ ਰਾਜ ਦਾ ਹਿੱਸਾ ਬਣਿਆ, ਇਹ ਡੋਗਰੇ ਹੀ ਅੱਗੇ ਰਾਜਾ ਜਿਹੜਾ ਉਹ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੰਮੂ 'ਚ ਬੈਠੇ ਇਹੀ ਸੀ, ਉਹ ਰੈਵਨਿਊ ਲਾਹੌਰ ਪਹੁੰਚਾ ਦਿੰਦੇ ਸੀ। ਸੋ ਜਿਹੜੀਆਂ ਸਿੱਖ ਰਾਜ ਦੀਆਂ ਨਿਯਮਤਾਂ ਪੰਜਾਬ ਦੇ ਲੋਕਾਂ ਨੇ ਮਾਣੀਆਂ, ਸਾਂਝਾ ਪੰਜਾਬ ਜਦੋਂ ਸੀ ਜਾਂ ਦੂਸਰੇ ਕਿਸੇ ਹੱਦ ਤੱਕ ਮੁਲਤਾਨ ਔਰ ਦੂਸਰੇ 'ਚ ਰਿਹਾ, ਉਹ ਕਸ਼ਮੀਰ ਵਾਲਿਆਂ ਨੂੰ ਨਸੀਬ ਨਹੀਂ ਹੋਈਆਂ। ਇੱਥੇ ਡੋਗਰਾ ਕਰਦੀ ਰਹੀ ਹੈ। ਹੁਣ ਇੱਕ ਸਟੇਜ ਹੁੰਦੀ ਹੈ ਕਿ ਵੀ ਤੁਸੀਂ ਫੇਰ ਸਿਰ ਚੁੱਕਦੇ ਹੋ ਹੌਲੀ ਹੌਲੀ। ਨੈਸ਼ਨਲ ਕਾਨਫਰੰਸ ਨਾਂ ਦੀ, ਹਾਲਾਂ ਸ਼ੇਖ ਅਬਦੁੱਲਾ ਤੋਂ ਬਾਅਦ ਉਹਨੇ ਟੇਕ ਓਵਰ ਕੀਤੀ, ਇਹਨੂੰ ਪਹਿਲਾਂ ਫਾਊਂਡ ਵੀ ਇੱਕ ਸਿੱਖ ਨਹੀਂ ਕੀਤਾ ਹੈ ਜੰਮੂ ਕਸ਼ਮੀਰ ਦੇ ਵਿੱਚ। ਔਰ ਉਦੋਂ ਇੱਕ ਪੀਸਫੁਲ ਪ੍ਰੋਟੈਸਟ ਜਿਹੜਾ ਕਿ ਡੋਗਰਾ ਗਰਦੀ ਦੇ ਖਿਲਾਫ ਕਸ਼ਮੀਰ ਦੇ ਵਿੱਚ ਸ੍ਰੀਨਗਰ ਦੇ ਨਕਸ਼ਬੰਦ ਸਾਹਿਬ ਦੇ, ਜਿੱਥੇ ਕਿ ਇਹਨਾਂ 22 ਕਸ਼ਮੀਰੀ ਜਿਹੜੇ ਕਿ ਡੋਗਰਾ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ, ਉਹਨਾਂ ਦੀ ਯਾਦ 'ਚ। ਔਰ ਇਹਨੂੰ ਸ਼ਹੀਦੀ ਦਿਨ ਦੇ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਮਾਨਤਾ ਹੈ। ਜਦੋਂ ਸ਼ੇਖ ਅਬਦੁੱਲਾ ਦੀ ਹਕੂਮਤ ਬਣਦੀ ਹੈ, ਸੰਤਾਲ ਡੋਗਰਾ ਗਰਦੀ ਖਤਮ ਹੁੰਦੀ ਹੈ, ਹਰੀ ਸਿੰਘ ਨੂੰ ਜਲਾਵਤ ਨਹੀਂ ਮਿਲਦੀ ਹੈ। ਹਾਲਾਂ ਉਹਦਾ ਮੁੰਡਾ ਯੁਵਰਾਜ ਕਰਨ ਸਿੰਘ ਸੈਂਟਰਲ ਮਿਨਿਸਟਰ ਵੀ ਰਿਹਾ ਔਰ ਪੂਰਾ ਅੱਜ ਵੀ ਜਿਉਂਦਾ ਹੈ। ਉਸ ਕਿਸਮ ਦਾ ਸ਼ਿਵ ਸੈਨਾ ਵੀ ਉਹਨੇ ਹੀ ਬਣਾਈ। ਲੇਕਿਨ ਇਹ ਦਿਨ ਪਿਛਲੇ ਇਹਨਾਂ ਸਾਰੇ ਹੀ 75 ਸਾਲਾਂ ਤੋਂ 47 ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਸ਼ਹੀਦੀ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ ਕਿ ਭਾਈ ਉਹਨਾਂ ਦੇ ਡੁੱਲੇ ਖੂਨ ਦੀ ਬਦੌਲਤ, ਕਿਉਂਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ। ਔਰ ਇਹੀ ਜਿਹੜਾ ਦਿਨ ਹੈ ਉਹਦੀ ਯਾਦ 'ਚ ਹੀ ਐਤਵਾਰ ਨੂੰ ਟਾਈਮ ਸਕੁਏਅਰ ਪ੍ਰੋਟੈਸਟ ਸੀ। ਹੁਣ ਕਸ਼ਮੀਰ ਦੇ ਵਿੱਚ ਕੀ ਹੋਇਆ, ਜਿੱਥੇ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਮੋਦੀ ਨੇ ਡਰਾਮਾ ਕੀਤਾ, 14 ਪ੍ਰੋ ਇੰਡੀਅਨ ਜਿਹੜੇ ਕਸ਼ਮੀਰੀ ਲੀਡਰ, ਮਹਿਬੂਬਾ ਮੁਫਤੀ ਵੀ, ਫਾਰੂਕ ਅਬਦੁੱਲਾ ਵੀ, ਉਮਰ ਅਬਦੁੱਲਾ ਵੀ, ਉਹਨਾਂ ਸਾਰਿਆਂ ਨੂੰ ਸੱਦਿਆ। ਕੱਢਣਾ ਕਢਾਣਾ ਕੀ ਸੀ ਉਹਨਾਂ ਦੀ ਸਟੇਟਮੈਂਟ ਵੀ, ਜਿਹਨੂੰ ਗੁਪਕਾਰ ਗਰੁੱਪ ਕਹਿੰਦੇ ਨੇ। ਪਹਿਲਾਂ ਤਾਂ ਉਹਨੂੰ ਗੁਪਕਾਰ ਗੈਂਗ ਕਿਹਾ ਸੀ ਅਮਿਤ ਸ਼ਾਹ ਨੇ ਆਪਣਾ ਟਵੀਟ ਕਰਕੇ। ਉਹਨਾਂ ਨੇ ਵੀ ਕਿਹਾ ਵੀ ਹੱਥ ਪੱਲੇ ਕੁਛ ਨਹੀਂ। ਮੈਂ ਤਾਂ ਕਿਹਾ, ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਦੇਖਣਾ ਸੀ, ਬਿਨਾਂ ਏਜੰਡੇ ਤੋਂ ਤੁਸੀਂ ਮਿਲਣ ਜਾ ਰਹੇ ਹੋ। ਲੇਕਿਨ ਹੁਣ ਹਾਲ ਇਹ ਹੈ ਕਿ ਵੀ ਜੇ ਡੀਲਿਮਿਟੇਸ਼ਨ ਪ੍ਰੋਸੈਸ 'ਚ ਮਹਿਬੂਬਾ ਮੁਫਤੀ ਦੀ ਪਾਰਟੀ ਨੇ ਜੁਆਇਨ ਨਹੀਂ ਕੀਤਾ ਤਾਂ ਉਹਦੀ ਮਾਂ ਦੇ ਉੱਤੇ ਉਹਨਾਂ ਦੇ ਜਿਹੜਾ ਈਡੀ ਮਹਿਕਮਾ, ਉਹਨਾਂ ਨੇ ਮਨੀ ਲਾਂਡਰਿੰਗ ਦਾ ਕੇਸ ਪਾ ਕੇ ਉਹਨੂੰ ਵਿਚਾਰੀ 80 ਸਾਲ ਦੀ ਮਾਈ ਨੂੰ ਤਲਬ ਕਰ ਲਿਆ, ਆ ਜਾਓ। ਹੁਣ ਜੋ ਪੰਜਾਬ 'ਚ ਇਹਨਾਂ ਨੇ ਇੱਕ ਸਟੇਜ ਤੇ ਕੀਤਾ ਸੀ 80s ਦੇ ਵਿੱਚ, ਸਕਰੀਨਿੰਗ ਆਫ ਦਾ ਪੁਲਿਸ, ਕਿ ਜੀ ਪੁਲਿਸ ਦੇ ਵਿੱਚ ਅੱਤਵਾਦੀ ਆ ਗਏ ਨੇ ਔਰ ਹਜ਼ਾਰਾਂ ਜਿਹੜੇ ਸਿੱਖੀ ਸਰੂਪ ਵਾਲੇ ਜਾਂ ਜਿਹੜੇ ਉਹਨਾਂ ਦੇ ਜ਼ੁਲਮੀ ਹੁਕਮ ਮੰਨਣ ਨੂੰ ਤਿਆਰ ਨਹੀਂ ਸੀ, ਉਹ ਸਾਰੇ ਕੱਢ ਦਿੱਤੇ ਸੀ। ਹੁਣ ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਇਸ ਕਿਸਮ ਦਾ ਸ਼ੁਰੂ ਕੀਤਾ ਹੋਇਆ ਕਿ ਜੀ ਇਹ ਜਿਹੜੇ ਟੈਰਰਿਜ਼ਮ ਨਾਲ ਕਿਤੇ ਨਾ ਕਿਤੇ ਜੁੜੇ ਰਹੇ ਨੇ ਜਾਂ ਜਿਨ੍ਹਾਂ ਦੀਆਂ ਜੜ੍ਹਾਂ ਕਿਤੇ ਹੋਰ ਨੇ, ਉਹਨਾਂ ਨੂੰ ਉਹ ਲਗਾਤਾਰਤਾ ਨਾਲ ਸਸਪੈਂਡ, ਡਿਸਮਿਸ ਕਰਨ ਤੇ ਲੱਗੇ ਨੇ। ਪਿਛਲੇ ਦਿਨਾਂ 'ਚ ਉਹਨਾਂ ਨੇ 11 ਗਵਰਨਮੈਂਟ EMPLOYE ਕੱਢੇ ਨੇ, ਜਿਸ ਦੇ ਉੱਤੇ ਮਹਿਬੂਬਾ ਮੁਫਤੀ ਨੇ ਕਿਹਾ dismissal of 11 government employees on flimsy grounds criminal। ਔਰ ਨਾਲ ਦੀ ਨਾਲ ਮਹਿਬੂਬਾ ਮੁਫਤੀ ਨੇ ਇਹ ਵੀ ਕਿਹਾ ਵੀ ਜੇ ਇਹ ਬਿਨਾਂ ਸੂਬਾ ਜਿਹੜਾ ਆਰਟੀਕਲ 370 ਇੰਪਲੀਮੈਂਟ ਕੀਤੇ ਆ, ਇਹ ਕਰਾਉਂਦੇ ਨੇ won't contest polls until both constitutions are made applicable to Jammu and Kashmir। ਕਿਉਂਕਿ ਜੰਮੂ ਕਸ਼ਮੀਰ 2 ਕਨਸਟੀਟਿਊਸ਼ਨ ਸੀ, ਆਰਟੀਕਲ 370 ਦੇ ਥੱਲੇ ਉਹਨਾਂ ਦਾ ਆਪਣਾ ਹੀ ਕਨਸਟੀਟਿਊਸ਼ਨ। ਉਹਨਾਂ ਨੇ ਕਿਹਾ ਜਦੋਂ ਤੱਕ ਇਹ ਨਹੀਂ ਹੁੰਦਾ। ਔਰ ਫਿਰ ਅਸੀਂ ਦੇਖ ਰਹੇ ਹਾਂ NIA raids 7 sites in Kashmir Valley, detains 5, raids in connection with terror funding case involving circulation of propaganda material by banned terror groups। ਸੋ ਇਹ ਇਹਨਾਂ ਦਾ ਲਗਾਤਾਰਤਾ ਦੇ ਨਾਲ ਚੱਲ ਰਿਹਾ ਹੈ। ਮੁਲਾਜ਼ਮ ਕੱਢੇ ਵੀ ਜਾ ਰਹੇ ਨੇ, ਰੇਡ ਵੀ ਹੋ ਰਹੇ ਨੇ, ਚੁੱਕ ਵੀ ਰਹੇ ਨੇ ਸਾਰਿਆਂ ਨੂੰ।
ਔਰ ਹੁਣ ਜਦੋਂ ਕਿ ਇਹ ਮਾਰਟੀਅਰ ਡੇ ਸੀ ਉਹ ਔਰ ਉਹਨਾਂ ਨੇ ਜਿਹੜਾ ਇਸ ਮੌਕੇ ਤੇ ਜਿਹੜੀ ਗ੍ਰੇਵਯਾਰਡ ਦੇ ਵਿੱਚ ਜਿਹੜਾ ਨਕਸ਼ਬੰਦ ਸਾਹਿਬ ਥਾਂ ਹੈ ਜਿੱਥੇ ਕਿ ਉਹਨਾਂ ਦੀ ਗ੍ਰੇਵਯਾਰਡ ਹੈ ਉਹਦੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਉਸ ਤੇ ਕਿਸੇ ਨੂੰ ਆਣ ਨਹੀਂ ਦਿੱਤਾ। ਔਰ ਹੈਡਲਾਈਨ ਹੀ ਹੈ ਜੰਮੂ ਐਂਡ ਕਸ਼ਮੀਰ ਪਾਰਟੀਜ਼ ਬਾਰਡ ਫਰੋਮ ਪੇਇੰਗ ਟ੍ਰਿਬਿਊਟਸ ਔਨ ਮਾਰਟੀਅਰਸ ਡੇ। ਔਰ ਇਹ ਜਿਹੜਾ ਹੈ ਇਸ ਦੇ ਵਿੱਚ ਉਹਨੇ ਵੀ ਆਪੋ ਆਪਣੇ ਦਫ਼ਤਰਾਂ 'ਚ ਉਹਨਾਂ ਨੇ ਇਨ ਵਿਊ ਆਫ ਗਵਰਨਮੈਂਟਸ imposed restrictions, party function is led by President Dr. Farooq Abdullah, paid glowing tributes and offered prayers to July 13 martyrs at the party office Nawai Subha this morning। ਉਹਨਾਂ ਦੀ ਪਾਰਟੀ ਦੇ ਸਪੋਕਸਮੈਨ ਨੇ ਕਿਹਾ ਜੀ ਕਿ ਉੱਥੇ ਹੀ ਅਸੀਂ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਦਿਨ ਹੈ 13 ਜੁਲਾਈ ਦਾ, this is a landmark in the history of Jammu and Kashmir। Their sacrifices resulted in transformation of state from a feudalistic to a democratic one। The brave men belong to the generation of wisdom and vision। They saw in darkness and despair a vision for the forthcoming generations। They envisioned a society free from bondage, discrimination and oppression। और ये सारा उदी शेख अब्दुल्ले दी कोई ग्रैंड डॉटर इत्थे ओकलहोमा च रहिंदी है। ਉਹਨੇ ਕਿਹਾ ਜੀ ਕਿ ਸ਼ੇਖ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਇਹ ਜਦੋਂ ਮੈਂ ਇਸ ਵਾਕਿਆ ਨੂੰ ਦੇਖਦਾ 13 ਜੁਲਾਈ 1931 ਦੇ ਤਾਂ ਮੈਨੂੰ ਇਹ ਲੱਗਦਾ ਕਿ ਹਰ ਗੋਲੀ ਮੇਰੇ ਸੀਨੇ 'ਚੋਂ ਲੰਘੀ ਹੈ, ਐਜ਼ ਇਫ ਦਾ ਬੁਲੇਟਸ ਵਰ ਪੈਨੀਟ੍ਰੇਟਿੰਗ ਹਿਜ਼ ਹਾਰਟ। ਔਰ ਉਹਨਾਂ ਨੇ ਕਿਹਾ ਵੀ ਮੇਰੀ ਪੋਲੀਟੀਕਲ ਲਾਈਫ ਹੀ ਵੀ ਮੇਰੇ ਦਾਦਾ ਕਹਿੰਦਾ ਸੀ ਇੱਥੋਂ ਹੀ ਨਿਕਲੀ ਹੈ। ਹੀ ਵਾਜ਼ ਗ੍ਰੇਟਲੀ ਇਨਫਲੂਐਂਸਡ ਬਾਈ ਦਾ ਇਨਸੀਡੈਂਟ। ਸੋ ਇਹ ਤਾਂ 22 ਦੀ ਗੱਲ ਹੈ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਪਰ ਹੁਣ ਤਾਂ ਇਹ ਗਿਣਤੀ ਲੱਖ 1.5 ਲੱਖ ਨੂੰ ਕ੍ਰਾਸ ਕਰ ਗਈ ਹੈ। ਔਰ ਜੋ ਕੁਝ ਕਸ਼ਮੀਰੀ ਫੇਸ ਕਰ ਰਹੇ ਨੇ ਇਸ ਸਭ ਚੋਂ ਇੱਕ ਇਹ ਗੱਲ ਜ਼ਰੂਰ ਕਹੀ ਜਾ ਸਕਦੀ ਹੈ ਕਿ ਜਦੋਂ ਕੌਮਾਂ ਇਸ ਕਿਸਮ ਦੇ ਜ਼ੁਲਮ ਦੇ ਸਾਹਮਣੇ ਵੀ ਸੀਨਾ ਤਾਣ ਕੇ ਖਲੋਂਦੀਆਂ ਵਕਤ ਲੱਗ ਸਕਦਾ ਹੈ, ਪਰ ਅਲਟੀਮੇਟਲੀ ਉਹ ਲਿਬਰੇਟ ਹੁੰਦੀਆਂ, ਉਹ ਗੁਲਾਮੀ 'ਚ ਨਹੀਂ ਰਹਿੰਦੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।